ਸਿਆਸਤ ਦੇ ਵਿੱਚ ਤੁਸੀਂ ਅੱਜ मैं क्या आज जरा कुछ सियासत ते डिस्कस कर लिए काफ़ी दिनों तो ते बिल्कुल ਹਾਂ ਨਹੀਂ ਉਹ ਤੇ ਹੋਣਾ ਜੀ। ਸਿਆਸਤ ਵੀ ਵੈਸੇ ਜੰਗ ਹੀ ਹੁੰਦੀ ਹੈ ਤੇ ਪੋਲਿਟਿਕਸ ਤੇ ਖੈਰ ਪਾਰਲੀਮਾਨੀ ਡੈਮੋਕ੍ਰੇਸੀ ਔਰ ਪੋਲਿਟਿਕਸ ਇਹ ਤੇ ਲਾਜ਼ਮ ਮਲਜ਼ੂਮ ਚੀਜ਼ਾਂ ਨੇ ਨਾ, ਤੇ ਇੱਕ ਦੂਸਰੇ ਤੋਂ ਅਲੱਗ ਤੇ ਹੋ ਹੀ ਨਹੀਂ ਸਕਦੀਆਂ। ਤੇ ਅਮੂਮਨ ਸਾਡੇ ਹਾਂ ਪਾਕਿਸਤਾਨ ਦੇ ਵਿੱਚ ਸਿਆਸਤ ਤੋਂ ਇਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਸਾਜ਼ਿਸ਼ ਦੇ ਮੀਨਿੰਗ ਦੇ ਵਿੱਚ ਵੀ ਲਈ ਜਾਂਦੀ ਹੈ ਤੇ ਕਿ ਇੱਕ ਦੂਸਰੇ ਦੇ ਖਿਲਾਫ ਸਾਜ਼ਿਸ਼ਾਂ ਕਰਨ ਦਾ ਨਾਂ ਵੀ ਸਿਆਸਤ ਰੱਖਿਆ ਜਾਂਦਾ ਹੈ, ਹਾਲਾਂਕਿ ਜਿਹੜਾ ਇਹ ਦਰੁਸਤ ਨਹੀਂ ਹੈਗਾ। ਪੋਲੀਟਿਕਸ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਗਵਰਨਮੈਂਟ ਦੇ ਕੰਮ ਜਿਹੜੇ ਹੁੰਦੇ ਨੇ ਹਕੂਮਤ ਸਾਜ਼ੀ ਤੋਂ ਲੈ ਕੇ ਤੇ ਹਕੂਮਤ ਦੀ ਜਿਹੜੀ ਡਿਲੀਵਰੀਜ਼ ਤੱਕ ਔਰ ਉਹਨਾਂ ਦੀਆਂ ਪਾਲਿਸੀਜ਼ ਤੱਕ ਉਹਨਾਂ ਦੇ ਉੱਤੇ ਨਜ਼ਰ ਰੱਖਣਾ, ਉਹਨਾਂ ਦੇ ਉੱਤੇ ਰਾਏ ਦੇਣਾ, ਉਹਨਾਂ 'ਤੇ ਤਨਕੀਦ ਕਰਨਾ ਔਰ ਆਵਾਮ ਨੂੰ ਗਾਈਡ ਕਰਨਾ, ਇਹ ਸਿਆਸੀ ਜਮਾਤਾਂ ਦਾ ਕੰਮ ਹੁੰਦਾ ਆਪਣੇ ਆਪਣੇ ਹਮਾਇਤੀਆਂ ਨੂੰ। ਅਕਾਊਂਟੇਬਿਲਿਟੀ ਹੁੰਦੀ ਹੈ ਹਾਂ। ਤੇ ਅਗਰ ਅਸੀਂ ਇਸ ਕਸੌਟੀ ਦੇ ਉੱਤੇ ਔਰ ਇਸ ਪੈਰਾਏ ਦੇ ਉੱਤੇ ਪਾਕਿਸਤਾਨ ਦੀ ਪੋਲੀਟਿਕਸ ਨੂੰ ਦੇਖਦੇ ਹਾਂ ਤੇ ਉਹਦੇ ਵਿੱਚ ਸਾਨੂੰ ਨੋ ਡਾਊਟ ਇੱਕ ਸਾਡੇ ਮੁਲਕ ਦੇ ਅੰਦਰ ਇੱਕ ਪਾਰਲੀਮਾਨੀ ਡੈਮੋਕ੍ਰੇਸੀ ਹੈ, ਕੌਂਸਟੀਟਿਊਸ਼ਨ ਹੈ ਔਰ ਉਹ ਸਾਰਾ ਕੁਝ ਕੌਂਸਟੀਟਿਊਸ਼ਨ ਦੇ ਤਹਿਤ ਹੀ ਹੋ ਰਿਹਾ ਤੇ ਇੰਝ ਹੀ ਸਿਆਸਤ ਵੀ ਜ਼ਾਹਰ ਹੈ ਕੌਂਸਟੀਟਿਊਸ਼ਨ ਦੇ ਦਾਇਰੇ ਦੇ ਵਿੱਚ ਹੀ ਹੋ ਰਹੀ ਹੈ ਔਰ ਹੋਣੀ ਵੀ ਚਾਹੀਦੀ ਹੈ। ਤੇ ਅਗਰ ਸਾਨੂੰ ਉਹਦੇ 'ਚ ਅਪੋਜੀਸ਼ਨ ਦਾ ਅਸੀਂ ਦੇਖਦੇ ਹਾਂ ਕਿ ਐਡੇ ਐਡੇ ਵੱਡੇ ਇਸ਼ੂਜ਼ ਇੱਥੇ ਹੋਏ ਨੇ ਮੁਲਕ ਦੇ ਅੰਦਰ ਤੇ ਇੰਟਰਨੈਸ਼ਨਲ ਇਸ਼ੂਜ਼ ਵੀ, ਤੇ ਉਹਨਾਂ ਦੇ ਉੱਤੇ ਅਗਰ ਅਸੀਂ ਪਾਕਿਸਤਾਨ ਦੀ ਪੋਲੀਟੀਕਲ ਦੇ 'ਚ ਸਿਆਸੀ ਪਾਰਟੀਆਂ ਦੀ ਗੱਲ ਕਰ ਰਹੇ ਹਾਂ, ਦੇਖੋ ਗਵਰਨਮੈਂਟ ਇੱਕ ਸਮਥਿੰਗ ਡਿਫਰੈਂਟ ਹੋ ਗਈ। ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ 'ਚ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਡਿਸਕਸ ਕਰਨਾ ਹੁੰਦਾ ਕਿ ਉਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਗਵਰਨਮੈਂਟ ਹੈਗੀ ਉਹ ਜ਼ਰੂਰ ਇੱਕ ਪੋਲੀਟੀਕਲ ਪਾਰਟੀ ਦੀ ਹੁੰਦੀ ਹੈ ਜਾਂ ਇਤਿਹਾਦੀਆਂ ਦੇ ਮੁਸ਼ਤਮਲ ਹੁੰਦੀ ਹੈ, ਲੇਕਿਨ ਜਿਹੜੀਆਂ ਦੂਸਰੀਆਂ ਪਾਰਟੀਆਂ ਹੁੰਦੀਆਂ ਨੇ ਉਹ ਵੀ ਪਾਰਲੀਮਾਨ ਦੇ ਅੰਦਰ ਮੌਜੂਦ ਹੁੰਦੀਆਂ ਨੇ, ਚਾਹੇ ਥੋੜ੍ਹੀਆਂ ਨੇ ਚਾਹੇ ਬਹੁਤੀਆਂ ਨੇ, ਕਿਸੇ ਨਾ ਕਿਸੇ ਰੰਗ ਦੇ ਵਿੱਚ ਉਹ ਉੱਥੇ ਆਪਣਾ ਰੋਲ ਪਲੇ ਕਰ ਰਹੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਨਾਲ ਲੋਕ ਹੁੰਦੇ ਨੇ, ਉਹਨਾਂ ਦੇ ਵੋਟਰ ਹੁੰਦੇ ਨੇ, ਉਹਨਾਂ ਦੀ ਆਪਣੀ ਪਾਰਟੀਆਂ ਤੋਂ ਤਵੱਕਾ ਹੁੰਦੀ ਹੈ ਕਿ ਜਿਸ ਜਮਾਤ ਦੇ ਉਮੀਦਵਾਰਾਂ ਨੂੰ ਅਸੀਂ ਵੋਟ ਦਿੱਤਾ ਹੈ ਉਹ ਲੋਕ ਜਿਹੜੇ ਨੇ ਉਹ ਸਾਡੀਆਂ ਉਮੰਗਾਂ, ਸਾਡੀਆਂ ਖੁਆਇਸ਼ਾਂ ਜਾਂ ਸਾਡੇ ਜਿਹੜੇ ਜ਼ਰੂਰੀਆਤ ਨੇ ਜਾਂ ਡਿਮਾਂਡਸ ਨੇ ਉਹਨਾਂ ਨੂੰ ਮੁਸਲਸਲ ਉਹ ਗੌਰਮੈਂਟ ਤੱਕ ਪਹੁੰਚਾਉਂਦੇ ਰਹਿਣ, ਉਹਨਾਂ ਨੂੰ ਸਾਨੂੰ ਦੱਸਦੇ ਰਹਿਣ, ਉਹਦੇ ਬਾਰੇ 'ਚ ਅਪਡੇਟ ਕਰਦੇ ਰਹਿਣ। ਤੇ ਇਹ ਅਪਡੇਟ ਕਿਸ ਤਰ੍ਹਾਂ ਹੁੰਦਾ ਹੈ? ਇਹ ਸਿਆਸੀ ਪਾਰਟੀਆਂ ਅਪਡੇਟ ਕਰਦੀਆਂ ਨੇ ਮੁਖਤਲਿਫ ਸੈਮੀਨਾਰਸ ਦੇ ਜ਼ਰੀਏ, ਆਪਣੀਆਂ ਜਿਹੜੀਆਂ ਨੇ ਉਹ ਸੈਂਟਰਲ ਐਗਜ਼ੈਕਟਿਵ ਦੀ ਜਾਂ ਪਾਰਟੀਜ਼ ਦੇ ਇਜਲਾਸ ਬੁਲਾਉਂਦੀਆਂ ਨੇ, ਉਹਦੇ 'ਚ ਚੀਜ਼ਾਂ ਡਿਸਕਸ ਹੁੰਦੀਆਂ ਨੇ। ਸੂਬਿਆਂ ਦੀ ਸਤ੍ਹਾ ਦੇ ਉੱਤੇ ਪਾਰਟੀਆਂ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ, ਸੂਬਾਈ ਇਜਲਾਸ ਜਿਹੜੇ ਹੁੰਦੇ ਨੇ, ਉਹਨਾਂ 'ਚੋਂ ਡਿਸਕਸ ਹੁੰਦੀ ਆਪਣੀ ਪਾਰਟੀ ਦੀ ਕਾਰਕਰਦਗੀ, ਆਪਣੇ ਉਮੀਦਵਾਰਾਂ ਦੀ ਕਾਰਕਰਦਗੀ ਔਰ ਆਪਣੇ ਅਹੁਦੇਦਾਰਾਂ ਦੀ ਕਾਰਕਰਦਗੀ, ਉਹਨਾਂ ਦੇ ਉੱਤੇ ਉਹ ਡਿਸਕਸ ਹੁੰਦੀ ਹੈ। ਐਨਜੀਓ ਗ੍ਰਾਸ ਰੂਟ ਲੈਵਲ ਤੱਕ, ਯੂਨਿਟ ਤੱਕ ਚਲੀ ਜਾਂਦੀ ਹੈ। ਤੇ ਬਰਸਰੇ ਇਕਤਦਾਰ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹ ਵੀ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ। ਗੌਰਮੈਂਟ ਦੇ ਵਿੱਚ ਜਿਸਲੇ ਆ ਜਾਂਦਾ ਉਹਨਾਂ ਨੇ ਡੇ ਟੂ ਡੇ ਗੌਰਮੈਂਟ ਚਲਾਉਣੀ ਹੁੰਦੀ ਹੈ ਅਕੋਰਡਿੰਗ ਟੂ ਦੀ, ਉਸ ਦੇ ਮੁਤਾਬਕ ਉਹਨਾਂ ਨੇ ਚਲਾਉਣੀ। ਕਿਤੇ ਕੌਂਸਟੀਟਿਊਸ਼ਨ ਹੈ, ਕੌਂਸਟੀਟਿਊਸ਼ਨ ਦੇ ਮੁਤਾਬਕ ਲੈ ਕੇ ਚੱਲਣੀ ਹੈ, ਪਾਰਲੀਮਾਨੀ ਰਵਾਇਤ ਉੱਤੇ ਅਮਲ ਕਰਨਾ ਹੈ ਔਰ ਉਹਦੇ ਨਾਲ ਨਾਲ ਉਹਨਾਂ ਨੇ ਜਿਹੜੇ ਇਲੈਕਸ਼ਨ ਦੇ ਦੌਰਾਨ ਵਾਅਦੇ ਕੀਤੇ ਨੇ, ਆਪਣਾ ਮਨਸ਼ੂਰ ਪੇਸ਼ ਕੀਤਾ ਹੈ ਔਰ ਆਵਾਮ ਤੱਕ ਔਰ ਆਪਣੇ ਵੋਟਰ ਨੂੰ ਉਹਨਾਂ ਨੂੰ ਦੱਸਿਆ ਕਿ ਅਸੀਂ ਅਗਰ ਇਕਤਦਾਰ ਦੇ ਵਿੱਚ ਆ ਗਏ ਤੇ ਅਸੀਂ ਕੌਂਸਟੀਟਿਊਸ਼ਨ ਦੇ ਅੰਦਰ ਰਹਿ ਕੇ ਅਸੀਂ ਇਹ ਤੁਹਾਡੇ ਮਾਮਲਾਤ ਨੂੰ ਪੂਰੇ ਕਰਾਂਗੇ, ਉਹਨਾਂ 'ਤੇ ਕਰਾਂਗੇ। ਤੇ ਗੌਰਮੈਂਟ ਦੇ ਅੰਦਰ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਨਾਂ ਦੇ ਉੱਤੇ ਵੀ ਇਹ ਜਿਹੜੀ ਪਾਰਲੀਮਾਨੀ ਡੈਮੋਕ੍ਰੇਸੀ ਹੈ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਲਾਉਂਦੀ ਹੈ ਕਿ ਉਹ ਵੀ ਆਪਣੀ ਪਾਰਟੀਆਂ ਦੇ ਸੈਮੀਨਾਰਸ ਕਰਨ, ਯਾਨੀ ਜਿਹੜੇ ਪਾਰਟੀ ਦੇ ਸਰ ਹੁੰਦੇ ਨੇ, ਗੌਰਮੈਂਟ ਦੇ ਨਹੀਂ ਹੋਣ, ਤੇ ਉਹਨਾਂ ਦੇ ਵਿੱਚ ਆਪਣੀਆਂ ਕਾਰਕਰਦਗੀ ਦੱਸਣ ਕਿ ਅਸੀਂ ਇਹ ਪੂਰੀ ਕੀਤੀ ਹੈ। ਦੇਖ ਰਹੇ ਨੇ ਕਿ ਸਾਡੇ ਤੇ ਸਿਆਸੀ ਜਮਾਤਾਂ ਦੇ ਨਾ ਤੇ ਥਿੰਕ ਟੈਂਕਸ ਉਸ ਤਰ੍ਹਾਂ ਕੋਈ ਹੈ ਨਹੀਂ, ਨਾ ਉਹਨਾਂ ਦੀ ਕੋਈ ਥੱਲੇ ਕੋਈ ਸ਼ੈਡੋ ਕੈਬਨਿਟਸ ਹੁੰਦੀਆਂ ਨੇ, ਨਾ ਕੋਈ ਗ੍ਰਾਸ ਰੂਟ ਲੈਵਲ ਤੇ ਉਹਨਾਂ ਦੀ ਗ੍ਰਿਪ ਹੈ। ਤੁਸੀਂ ਦੇਖੋ ਇੱਥੇ ਤੇ ਲੋਕਲ ਗਵਰਨਮੈਂਟ ਦੇ ਇਲੈਕਸ਼ਨਸ ਹੀ ਨਹੀਂ ਕਰਾਉਂਦੇ, ਯਾਨੀ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕੋਈ 11 ਸਾਲ ਤੋਂ ਜ਼ਿਆਦਾ ਹੋ ਗਏ ਲੋਕਲ ਗਵਰਨਮੈਂਟ ਸਿਸਟਮ ਮੌਜੂਦ ਹੀ ਨਹੀਂ। ਤੇ ਇਹ ਦੇਖੋ ਇਹਦੇ ਨਾਲ ਸ਼ਊਰ ਇੰਝ ਹੀ ਆਏਗਾ ਨਾ ਕਿ ਤੁਸੀਂ ਅਗਰ ਲੋਕਲ ਗਵਰਨਮੈਂਟ ਕਰਨੀ ਹੈ ਔਰ ਤੁਸੀਂ ਉਹ ਵੀ ਗਵਰਨਮੈਂਟ ਹੈ ਤਾਂ ਉਹਦੇ ਨਾਲ ਵੀ ਲਫ਼ਜ਼ ਗਵਰਨਮੈਂਟ ਲੱਗਾ ਹੈ। ਅਸੀਂ ਜਿਸਲੇ ਬਲਦੀਆਤ ਦੀ ਜ਼ਿਕਰ ਕਰਨੇ ਆ ਤੇ ਤੁਹਾਨੂੰ ਇਹ ਸ਼ਾਇਦ ਬੜੀ ਇੱਕ ਅਜੀਬ ਗੱਲ ਲੱਗੇ ਕਿ ਜਿਸ ਵਕਤ ਲਾਹੌਰ ਦੇ ਅੰਦਰ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਸੀ ਔਰ ਉਹਦੇ 'ਚ ਲਾਰਡ ਮੇਅਰ ਦਾ ਇੱਕ ਹੁੰਦਾ ਸੀ ਤੇ ਉਹਦੇ ਅਖਤਿਆਰਾਤ ਔਰ ਉਹਦੇ ਡਿਪਾਰਟਮੈਂਟਸ ਕਿੰਨੇ ਸਨ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੀ
ਰੇੜੇ ਹੁੰਦੇ ਸਨ, ਰੇੜਿਆਂ ਦੇ ਉੱਤੇ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਸੀ, ਉਹਨਾਂ ਦੇ ਨੰਬਰ ਲੱਗਦੇ ਸਨ, ਉਹਨਾਂ ਦੀ ਫਿਟਨੈਸ ਚੈੱਕ ਹੁੰਦੀ ਸੀ। ਇੰਨੀਆਂ ਜਿਹੜੀ ਗਧਾ ਗਾੜੀਆਂ ਵੀ ਹੋਣ, ਘੋੜੇ ਵੀ ਹੋਣ। ਇੱਕ ਰੇੜੇ ਹੁੰਦੇ ਸਨ ਜਿਹੜੇ ਸਮਾਨ ਬਰਦਾਰ ਹੁੰਦੇ ਸਨ, ਇੱਕ ਹੁੰਦੇ ਸਨ ਤਾਂਗੇ ਘੋੜੇ ਰੇੜੇ ਜਿਹੜੇ ਜਿਨ੍ਹਾਂ ਦੇ ਉੱਤੇ ਸਵਾਰੀਆਂ ਚੱਲਦੀਆਂ ਹੁੰਦੀਆਂ ਸਨ, ਉਹਨਾਂ ਦੀ ਫਿਟਨੈਸ ਵਗੈਰਾ ਚੈੱਕ ਹੁੰਦੀ ਸੀ। ਔਰ ਉਹਦੇ ਨਾਲ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੇ ਤਹਿਤ ਹੀ ਇੱਕ ਡਿਪਾਰਟਮੈਂਟ ਸੀ ਜਿਹੜਾ ਅੱਜ ਵੀ ਬਜ਼ਾਹਰ ਕਾਇਮ ਹੈ। ਮਜ਼ੇਦਾਰੀ ਦੀ ਗੱਲ ਹੈ ਕਿ ਅੱਜ ਵੀ ਕਾਇਮ ਹੈ। ਉਹਦਾ ਨਾਂ ਸੀ ਇੰਸਦਾਦੇ ਬੇਰਹਿਮੀ ਜਾਨਵਰਾਂ। ਅੱਛਾ, ਠੀਕ ਹੈ। ਉਹਦਾ ਕੰਮ ਇਹ ਹੁੰਦਾ ਸੀ ਕਿ ਵਿਦਿਨ ਦੀ ਸਿਟੀ ਉਹ ਜਾਨਵਰਾਂ ਉਹ ਜਿਹੜੇ ਜਾਨਵਰ ਪਾਲ ਲੋਕ ਸਨ ਜਾਂ ਪ੍ਰੋਫੈਸ਼ਨਲਿਜ਼ਮ ਦੇ ਤਹਿਤ, ਜਿਵੇਂ ਘੋੜਾ ਰੱਖਿਆ ਕਿਸੇ ਨੇ ਬਾਰਬਰਦਾਰੀ ਵਾਸਤੇ ਜਾਂ ਕਿਸੇ ਵਾਸਤੇ, ਜਾਂ ਕੋਈ ਹੋਰ ਜਾਨਵਰ ਰੱਖੇ ਨੇ, ਕੁੱਤਾ ਰੱਖਿਆ, ਬਿੱਲੀ ਰੱਖੀ, ਡੋਮੈਸਟਿਕ ਐਨੀਮਲ ਰੱਖੇ ਨੇ, ਉਹਨਾਂ ਦੀ ਚੈੱਕਅਪ ਹੋਣਾ। ਉਹਨਾਂ ਦਾ ਮਾਲਕਾਨ ਨੇ ਉਹਨਾਂ ਤੇ ਅਗਰ ਜ਼ੁਲਮ ਕਰ ਰਹੇ ਨੇ ਤੇ ਉਹਨਾਂ ਦੇ ਉੱਤੇ ਜੁਰਮਾਨੇ ਔਰ ਕੈਦ ਤੱਕ ਦੀ ਸਜ਼ਾ ਹੁੰਦੀ ਸੀ। ਇਹ ਵੀ ਇਸ ਮੁਲਕ ਦੇ ਅੰਦਰ ਇਹ ਨਿਜ਼ਾਮ ਬਰਕਰਾਰ ਰਿਹਾ, ਲੇਕਿਨ ਇਹ ਜਿਹੜਾ ਗ੍ਰਾਸ ਰੂਟ ਲੈਵਲ ਦੇ ਉੱਤੇ ਨਿਜ਼ਾਮ ਸੀ ਇਹ ਆਹਿਸਤਾ ਆਹਿਸਤਾ ਇਹ ਟੁੱਟਿਆ। ਇਹਨੂੰ ਟੁੱਟ ਕੇ ਤੇ ਅੱਜ ਤੁਸੀਂ ਲਾਹੌਰ ਦੇ ਅੰਦਰ ਜਾਂ ਪੰਜਾਬ ਦੇ ਵਿੱਚ ਵੀ ਦੇਖ ਲਓ ਤੇ ਬੇਸ਼ੁਮਾਰ ਅਥਾਰਟੀਜ਼ ਬਣਾਤੀਆਂ ਹੋਈਆਂ ਨੇ। ਉਹੀ ਡਿਪਾਰਟਮੈਂਟਸ ਵੀ ਕਾਇਮ ਨੇ ਔਰ ਮੁਖਤਲਿਫ ਅਥਾਰਟੀਆਂ ਵੀ ਕਾਇਮ ਤੁਸੀਂ ਕਰਤੀਆਂ ਨੇ। ਤੇ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਤੇ ਸੈਂਟਰਲੀ ਜਿਹੜੀ ਜਿਹਦੇ ਅੰਡਰ ਸੀ ਇੱਕ ਬਿਲਡਿੰਗ ਡਿਪਾਰਟਮੈਂਟ ਹੁੰਦਾ ਸੀ। ਹੁਣ ਤੁਸੀਂ ਇਹਦੇ ਅੰਦਰ ਵੀ ਅਗਰ ਦੇਖ ਲਈ, ਅਸੀਂ ਸਿਆਸੀ ਜਮਾਤਾਂ ਦੇ ਉੱਤੇ ਗੱਲ ਕਰ ਰਹੇ ਹਾਂ, ਉਹਨਾਂ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਬਿਲਡਿੰਗ ਡਿਪਾਰਟਮੈਂਟ ਅੱਜ ਵੀ ਕਾਇਮ ਹੈ। ਹੁਣ ਉਹਦੇ ਨਾਲ ਨਿੱਜੀ ਸੁਸਾਇਟੀਆਂ ਬਣ ਗਈਆਂ, ਉਹਦੇ ਨਾਲ ਲਾਹੌਰ ਡਿਵੈਲਪਮੈਂਟ ਅਥਾਰਟੀ ਦੇ ਅੰਡਰ ਵੀ ਇੱਕ ਗੱਲ ਕਰ ਦਿੱਤੀ ਗਈ। ਉਹ ਵੀ ਆਪਣੀ ਇੱਕ ਨਕਸ਼ੇ ਮਨਜ਼ੂਰ ਕਰ ਰਹੇ ਨੇ। ਕਾਰਪੋਰੇਸ਼ਨ ਦੇ ਅੰਦਰ ਜਿਹੜੀਆਂ ਜ਼ਮੀਨਾਂ ਆ ਰਹੀਆਂ ਨੇ ਜਾਂ ਜਿਹੜੇ ਘਰ ਬਣ ਰਹੇ ਨੇ ਉੱਥੇ ਕੋਈ ਨਕਸ਼ਾ ਨਹੀਂ ਦੇਖਿਆ ਜਾ ਰਿਹਾ। ਯਾਨੀ ਤੁਸੀਂ ਇੱਕ ਗੁੰਝਲ ਪਾਤਾ, ਡਿਪਾਰਟਮੈਂਟ ਤੁਸੀਂ ਬਹੁਤ ਵਧਾ ਦਿੱਤੇ। ਉਹਦਾ ਰਿਜ਼ਲਟ ਕੀ ਨਿਕਲਿਆ ਕਿ ਖਜ਼ਾਨੇ ਦੇ ਉੱਤੇ ਬੋਝ ਪਾ ਦਿੱਤਾ। ਤੁਸੀਂ ਮੁਲਾਜ਼ਮ ਰੱਖ ਲਏ, ਅਫਸਰ ਰੱਖ ਲਏ, ਕੰਮ ਕੋਈ ਨਹੀਂ, ਉਹਦੇ ਕਿ ਡੂ ਨਥਿੰਗ ਤੇ ਲੁੱਕ ਬਿਜ਼ੀ ਵਾਲਾ ਕੰਮ ਹੋ ਗਿਆ। ਤੇ ਇਹ ਸਾਡੀ ਸਿਆਸੀ ਜਮਾਤਾਂ ਦਾ ਮੇਨ ਫੇਲੀਅਰ ਹੈਗਾ। ਉਹਨਾਂ ਦਾ ਹੀ ਆਏਗਾ। ਬਿਊਰੋਕ੍ਰੇਸੀ ਦਾ ਵੀ ਤੇ ਰੋਲ ਹੈ। ਦੇਖੋ ਜੀ, ਬਿਊਰੋਕ੍ਰੇਸੀ ਚਾਹੇ ਜੋ ਮਰਜ਼ੀ ਕਰੇ, ਜਿਸਲੇ ਪੋਲੀਟੀਕਲ ਜਮਾਤਾਂ ਕਿਉਂ ਕਾਇਮ ਹੋਈਆਂ ਦੁਨੀਆ ਦੇ ਜਿਹੜੀ ਤਰੱਕੀ ਜਿਨ੍ਹਾਂ ਲੋਕਾਂ ਨੇ ਕੀਤੀਆਂ ਡੈਮੋਕ੍ਰੇਸੀਜ਼ ਦੇ ਅੰਦਰ, ਉਹਨਾਂ ਦਾ ਮਕਸਦ ਹੀ ਸਿਰਫ ਇਹ ਸੀ ਕਿ ਆਵਾਮ ਦੀ ਹਾਕਮੀਅਤ ਹੋਵੇ ਔਰ ਆਵਾਮ ਦੇ ਨੁਮਾਇੰਦੇ ਦੇਖਣ ਕਿ ਉਹ ਜਿਹੜੇ ਅਸੀਂ ਜਿਨ੍ਹਾਂ ਨੂੰ ਬਿਊਰੋਕ੍ਰੇਸੀ ਨੂੰ ਤੇ ਮੁੰਤਖਬ ਤੇ ਨਹੀਂ ਕਰਦੀ ਆਵਾਮ, ਉਹਨਾਂ ਦੇ ਉੱਤੇ ਇੱਕ ਆਵਾਮ ਦੇ ਨੁਮਾਇੰਦਿਆਂ ਦਾ ਚੱਕ ਹੋਵੇ। ਅਸੀਂ ਵਾਪਸ ਆ ਜਾਂਦੇ ਹਾਂ ਅੱਜ ਦੀ ਜਿਹੜੀ ਸਾਡੀ ਪੋਲੀਟਿਕਸ ਹੈ। ਅਗਰ ਅਸੀਂ ਆਪਣੀ ਅਪੋਜੀਸ਼ਨ ਦੀ ਤਰਫ ਦੇਖਦੇ ਹਾਂ, ਅਪੋਜੀਸ਼ਨ ਗਰੁੱਪਾਂ ਦੇ ਵਿੱਚੋਂ ਸਭ ਤੋਂ ਵੱਡੀ ਪਾਰਟੀ ਸਾਨੂੰ ਜਿਹੜੀ ਉਹ PTI ਕਲੇਮ ਕਰਦੀ ਹੈ ਔਰ ਉਹਦੇ ਅਸੈਂਬਲੀ ਦੇ ਅੰਦਰ MPs ਔਰ MNAs ਵੀ ਮੌਜੂਦ ਨੇ, ਸੈਨੇਟ ਦੇ ਅੰਦਰ ਵੀ ਉਹਨਾਂ ਦੇ ਬੰਦੇ ਮੌਜੂਦ ਨੇ ਤੇ ਉਹਨਾਂ ਦੀ ਉਹ ਕਰਦੇ ਨੇ। ਹੁਣ ਉਹਨਾਂ ਦਾ ਜਿਹੜਾ ਤੁਸੀਂ ਅਸੈਂਬਲੀ ਦੇ ਅੰਦਰ ਰੋਲ ਚੈੱਕ ਕਰ ਲਓ ਕਿ ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਅੰਦਰ ਕੀ ਰੋਲ ਪਲੇ ਕੀਤਾ ਆਪਣੇ ਵੋਟਰਸ ਵਾਸਤੇ। ਦੇਖੋ, ਵੋਟ ਲੈ ਕੇ ਆਏ ਨੇ ਨਾ ਬਕੌਲ ਉਹਨਾਂ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਇਆ ਉਹਨਾਂ ਦੇ ਕੋਲੋਂ ਕੁਝ ਤਵੱਕੁਆਤ ਵੀ ਤਾਂ ਕੀਤੀਆਂ ਹੋਣਗੀਆਂ ਵੀ ਤੁਸੀਂ ਪਾਰਲੀਮੈਂਟ 'ਚ ਜਾ ਕੇ ਤੇ ਕੋਈ ਆਪਣਾ ਰੋਲ ਪਲੇ ਕਰੋ, ਕਾਨੂੰਨ ਸਾਜ਼ੀ ਦੇ ਅਮਲ ਦੇ ਵਿੱਚ ਔਰ ਮੁਖਤਲਿਫ ਚੀਜ਼ਾਂ ਦੇ ਵਿੱਚ ਤੁਸੀਂ ਜਾਓ, ਉਹ ਕਰੋ। ਲੇਕਿਨ ਉਹਨਾਂ ਤੇ ਵੈਸੇ ਜੋ ਸਭ ਜਿਹੜੀ ਅਲੀਮਾ ਖਾਨ ਸਾਹਿਬਾ ਨੇ ਵੀ ਤਨਕੀਦ ਕੀਤੀ ਹੈ ਕਿ ਤਨਖਾਹਾਂ ਜਿਹੜੇ ਨੂੰ ਲਈ ਜਾ ਰਹੇ ਨੇ ਤੇ ਪਾਰਟੀ ਵਾਸਤੇ ਵੀ ਉਹ ਤਨਕੀਦ ਉਹਨਾਂ ਨੇ ਬਿਲਕੁਲ ਉਹਨਾਂ ਨੇ ਸਿਰਫ ਇੱਕ ਖਾਸ ਪੈਰਾ ਹੈ ਕਿ ਓਵਰਆਲ ਅਗਰ ਅਸੀਂ ਦੇਖਿਆ ਜਾਏ ਤੇ ਮੁਰਾਦ ਲੈ ਰਹੇ ਨੇ, ਤਨਖਾਹਾਂ ਲੈ ਰਹੇ ਨੇ ਤੇ ਅਪੋਜੀਸ਼ਨ ਦਾ ਸਿਰਫ ਇਹੀ ਕੰਮ ਹੈ ਕਿ ਜਦੋਂ ਤੱਕ ਹੁਕੂਮਤ ਨਹੀਂ ਮਿਲੇ ਇਹਨਾਂ ਨੇ ਤੇ ਉਹੀ ਸਮਝਿਆ ਨਾ। ਤੁਸੀਂ ਇਹ ਵੀ ਦੇਖ ਲਓ ਕਿ ਇੱਕ ਸਾਡੀ ਤਰਜ਼ ਅਮਲ, ਤਰਜ਼ ਪੋਲਿਟਿਕਸ, ਸਾਡੀ ਤਰਬੀਅਤ ਸਿਸਟਮ ਦੇ ਹਵਾਲੇ ਦੇ ਨਾਲ ਉਹਨਾਂ ਇੱਕ KP ਦੇ ਵਿੱਚ ਗੌਰਮੈਂਟ, KP ਦੀ ਗੌਰਮੈਂਟ ਨੇ ਹੁਣ ਕਲਮ ਛੋੜ ਹੜਤਾਲ ਗੌਰਮੈਂਟ ਨੇ ਕੀਤਾ ਹੈ। ਯਾਰ ਸ਼ਾਇਦ ਦੁਨੀਆ ਦੇ ਵਿੱਚ ਘੱਟ ਹੀ ਕਿਧਰੇ ਮਿਸਾਲ ਹੋਏਗੀ ਗੌਰਮੈਂਟ ਦੀ ਯਾਨੀ ਫੈਡਰੇਸ਼ਨ ਦੇ ਖਿਲਾਫ ਉਹ ਕਰ ਰਹੀ ਹੈ ਕਲਮ ਛੋੜ ਹੜਤਾਲ। ਵੀ ਤੁਸੀਂ ਅਗਰ ਮੈਂਡੇਟ ਲੈ ਕੇ ਆਏ ਹੋ, ਤੁਸੀਂ ਜਿਹੜਾ ਤੁਹਾਡੇ ਜ਼ਿੰਮੇ ਕੰਮ ਹੈ ਉਹ ਡਿਲੀਵਰ ਤੇ ਕਰੋ ਨਾ। ਤੁਹਾਡੇ ਜ਼ਿੰਮੇ ਕੀ ਕੰਮ ਹੈ, ਤੁਸੀਂ ਉੱਥੇ ਅਸਲੇ ਤੋਂ ਪਾਕ ਕਰੋ, ਆਪਣੇ ਸੂਬੇ ਨੂੰ ਨਜਾਇਜ਼ ਅਸਲੇ ਤੋਂ ਉਹਦੇ ਤੋਂ ਪਾਕ ਕਰੋ। ਉੱਥੇ ਅਮਨ ਕਾਇਮ ਹੋ, ਉੱਥੇ ਸਮਗਲਿੰਗ ਉੱਥੇ ਹੋ ਰਹੀ ਹੈ, ਨਸ਼ਾ ਉੱਥੇ ਵਿਕ ਰਿਹਾ, ਗੋ ਸਾਰੇ ਮੁਲਕ 'ਚ ਵਿਕ ਰਿਹਾ ਹੋਣਾ, ਲੇਕਿਨ ਤੁਸੀਂ ਆਪਣੀ ਉਹਦੇ ਤੇ ਕੰਮ ਤੇ ਕਰੋ ਨਾ। ਦੇਖੋ ਉੱਥੇ ਤੇ ਬਹੁਤ ਸਾਰੇ ਇਲਾਕੇ ਸੇਫ ਹੈਵਨ ਬਣੇ, ਸਾਰੇ ਪੂਰਾ ਸੂਬਾ ਹੀ ਸੇਫ ਹੈਵਨ ਹੈ, ਬਲੋਚਿਸਤਾਨ ਵੀ ਸਾਰਾ ਸੇਫ ਹੈਵਨ। ਔਰ ਇੱਕ ਹੋਰ ਸਾਡੀ ਤਜ਼ੀਏ ਦੀ ਮੈਂਟੈਲਿਟੀ ਹੈ ਕਿ ਸਾਡੇ ਜਿੰਨੇ ਤਜ਼ੀਆਕਾਰ ਨੇ, ਕਾਲਮ ਨਵੀਸ ਨੇ, ਐਂਕਰ ਪਰਸਨ ਨੇ, ਉਹਨਾਂ ਨੇ ਕਦੇ ਛੋਟੇ ਸੂਬਿਆਂ ਦੀ ਮਹਿਰੂਮੀਆਂ ਦਾ ਰੋਣਾ ਰੋਣਗੇ
ਕਿ ਜੀ ਉਹ ਛੋਟਾ ਸੂਬਾ ਹੈ, ਉਹ ਛੋਟਾ। ਕਦੇ ਉਹਨਾਂ ਨੇ ਤਨਕੀਦੀ ਜਾਇਜ਼ਾ ਪੇਸ਼ ਨਹੀਂ ਕੀਤਾ ਕਿ ਛੋਟੇ ਸੂਬਿਆਂ ਦੇ ਅੰਦਰ ਜਿਹੜੀਆਂ ਹਕੂਮਤਾਂ ਨੇ ਔਰ ਜਿਹੜੇ ਸਿਆਸਤਦਾਨ ਨੇ ਜਿਹੜੇ ਉੱਥੇ ਅਹਿਮ ਅਹੁਦਿਆਂ ਤੇ ਆਉਂਦੇ ਨੇ, ਕਿਆ ਉਹਨਾਂ ਨੇ ਜਿੰਨਾ ਵੀ ਉਹਨਾਂ ਨੂੰ ਬਜਟ ਮਿਲਦਾ ਉਹਨਾਂ ਦਾ ਕੋਈ ਡਿਲੀਵਰ ਕੀਤਾ, ਉੱਥੇ ਕੋਈ ਸਮਾਜੀ ਇਰਤਕਾ ਵਾਸਤੇ ਕੋਈ ਕੰਮ ਕੀਤਾ, ਉੱਥੇ ਮਿਡਲ ਕਲਾਸ ਨੂੰ ਐਕਸਪੈਂਡ ਕਰਨ ਵਾਸਤੇ ਕੋਈ ਕੰਮ ਕੀਤਾ? ਜ਼ੀਰੋ ਤੁਹਾਨੂੰ ਨਜ਼ਰ ਆਏਗਾ। ਉਹ ਸਿਰਫ ਤੁਸੀਂ ਕੇਪੀ ਦੀ ਗੱਲ ਕੀਤੀ ਤੇ 2013 ਤੋਂ ਅਨਇੰਟਰਪਟਡ ਗਵਰਨਮੈਂਟ ਹੈ। ਹਾਂ 13 ਤੋਂ ਔਰ ਉੱਥੇ ਚਲੇ ਜਾਓ, ਕਿੰਨੇ ਪੁਲ ਬਣਾਏ ਹੋਣੇ ਨੇ ਉਹਨਾਂ ਨੇ, ਕਿੰਨੇ ਉਹਨਾਂ ਨੇ ਉੱਥੇ ਆਪਣੇ ਸਰਕਾਰੀ ਡਿਪਾਰਟਮੈਂਟ ਦੀ ਐਕਸੈਸ ਗ੍ਰਾਸ ਰੂਟ ਲੈਵਲ ਤੱਕ ਕੀਤੀ ਹੋਏਗੀ। ਕੋਈ ਹਰ ਵਾਰੀ ਬਾਰਿਸ਼ ਹੋ ਜਾਏ ਫੇਰ ਡੁੱਬ ਜਾਂਦੇ ਨੇ, ਆਂधी ਆ ਜਾਏ ਤੇ ਛੱਤਾਂ ਡਿੱਗ ਪੈਂਦੀਆਂ ਨੇ। ਕਿਧਰੇ ਇੱਕ ਪੁਲ ਬਣਿਆ ਤੇ ਉਹ 5-7 ਸਾਲ ਹੋ ਗਏ ਨੇ, 5 ਸਾਲ ਹੁੰਦੇ ਨੇ ਜਾਂ 10 ਸਾਲ ਤੋਂ ਉਹ ਪੁਲ ਨਹੀਂ ਬਣ ਰਿਹਾ। ਉਹ ਕਈਆਂ ਜਗ੍ਹਾ ਤੇ ਜੋ ਖਾਲੀ ਤਖਤੀਆਂ ਲੱਗੀਆਂ, ਲੱਗੇ ਕੁਝ ਵੀ ਨਹੀਂ ਹੋਇਆ। ਤੇ ਇਹ ਚੀਜ਼ਾਂ ਇਹ ਆਵਾਮ ਉੱਥੋਂ ਦੀ ਮੰਗਦੀ, ਔਰ ਤੁਸੀਂ ਜਾ ਕੇ ਤੇ ਬੜੇ ਆਰਾਮ ਦੇ ਨਾਲ ਕਹਿ ਦਿੰਦੇ ਹੋ। ਦੂਸਰਿਆਂ ਸੂਬਿਆਂ ਤੇ ਇਤਰਾਜ਼ ਤੁਹਾਡਾ ਬਹੁਤ ਹੁੰਦਾ ਕਿ ਜੀ ਉਹ ਦੂਸਰਾ ਪੰਜਾਬ ਖਾ ਗਿਆ, ਉਹ ਜੋ ਫਲਾਨਾ ਕਰ ਗਿਆ। ਵੀ ਜੋ ਆਪਕੇ ਪਾਸ ਹੈ, ਜੋ ਤੁਹਾਡੇ ਕੋਲ ਹੈਗਾ, ਤੁਸੀਂ ਉਹ ਤੇ ਆਪਣੇ ਸੂਬੇ 'ਚ ਲਾ ਕੇ ਦੱਸੋ ਨਾ ਕਿ ਜੀ ਅਸੀਂ ਇਹ ਕੀਤਾ। ਕੋਈ ਯੂਨੀਵਰਸਿਟੀ ਬਣਾਈ ਹੈ, ਕੋਈ ਹਾਇਰ ਐਜੂਕੇਸ਼ਨ ਦਾ ਕੋਈ ਬੜਾ ਵੱਡਾ ਕੋਈ ਕਾਰਨਾਮਾ ਅਦਾ ਕੀਤਾ ਹੈ, ਕੋਈ ਕੀਤਾ ਤੁਸੀਂ ਅੱਜ ਤੱਕ? ਕਿ ਅੱਜ ਵੀ 100 ਸਾਲ ਪੁਰਾਣਾ ਤੁਹਾਡਾ ਸਮਾਜੀ ਨਿਜ਼ਾਮ ਹੈ, ਉਹ ਕਿਹਨੇ ਬਦਲਣਾ? ਉਹ ਪੰਜਾਬ ਨੇ ਤਾਂ ਨਹੀਂ ਬਦਲਣਾ ਜਾ ਕੇ। ਬਹਰਾਲ ਹੁਣ ਵਾਲੀ ਤੇ ਕੇਪੀ ਗਵਰਨਮੈਂਟ ਤੁਹਾਡੀ ਤੇ ਐਨਜੀ ਸਾਡਾ ਤੁਸੀਂ ਹੁਣ ਵਾਲੀ ਕੇਪੀ ਗਵਰਨਮੈਂਟ ਤਨਕੀਦ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹ ਕਹਿੰਦੇ ਸਾਨੂੰ ਮੈਂਡੇਟ ਜਿਹੜਾ ਨਾ ਲੋਕਾਂ ਨੇ ਵੋਟ ਜਿਹੜਾ ਦਿੱਤਾ ਉਹ ਕੰਮ ਕਰਨ ਵਾਸਤੇ ਨਹੀਂ ਦਿੱਤਾ, ਬਾਨੀ ਦੀ ਰਿਹਾਈ ਵਾਸਤੇ। ਉਹ ਤੇ ਦੇਖੋ ਜੀ, ਉਹ ਬਾਨੀ ਦੀ ਰਿਹਾਈ ਵਾਸਤੇ ਤੇ ਉਹ ਜਿਹੜੇ ਮੈਂਡੇਟ ਜਿਹੜੇ ਲੋਕਾਂ ਨੇ ਦਿੱਤਾ ਹੋਏਗਾ ਉਹ ਤਾਂ ਨਹੀਂ ਪੁੱਛਦੇ, ਤੇ ਅਸੀਂ ਤੇ ਪੁੱਛ ਸਕਨੇ ਆ ਨਾ ਬਤੌਰੇ ਤਜ਼ੀਆਕਾਰ। ਸਾਡਾ ਤੇ ਰਾਈਟ ਬਣਦਾ ਹੈ ਨਾ ਪੁੱਛਣ ਦਾ ਐਜ਼ ਏ ਪਾਕਿਸਤਾਨੀ। ਉਹ ਅਸੀਂ ਤੁਸੀਂ ਵੋਟ ਨਹੀਂ ਦਿੱਤਾ ਤਾਂ ਪੁੱਛ ਕਿਉਂ ਰਹੇ ਹੋ? ਅਸੀਂ ਕਹਾਂਗੇ ਤੁਸੀਂ ਸਾਡੇ ਮੁਲਕ ਦੇ ਕਨਸਟੀਟਿਊਸ਼ਨ ਦੀ ਪਾਰਟੀ, ਹੋ ਸਕਦਾ ਅਸੀਂ ਤੁਹਾਨੂੰ ਅਗਲਾ ਵੋਟ ਪਾਣਾ ਚਾਹੁੰਦੇ ਹੋਈਏ, ਤੇ ਲੇਕਿਨ ਜਿਹੜੇ ਤੁਹਾਡੇ ਕੰਮ ਦੇਖ ਕੇ ਤੇ ਆਉਣ ਵਾਲੀ ਨਸਲਾਂ ਨੂੰ ਵੀ ਕਹਿ ਜਾਾਂਗੇ ਵੀ ਤੁਸੀਂ ਵੋਟ ਨਹੀਂ ਪਾਣਾ ਇਹਨਾਂ ਨੂੰ। ਮੈਨੂੰ ਪਤਾ ਚੱਲੇਗਾ ਠੀਕ ਹੈ ਨਾ, ਵੋਟ ਨਹੀਂ ਪਾਇਆ ਤੇ ਨਹੀਂ ਅਸੀਂ ਤੇ ਕੋਈ ਪਤਾ ਨਹੀਂ ਹੈਗਾ ਜੀ ਸਾਡਾ। ਅਸੀਂ ਹੋ ਸਕਦਾ ਪਰਸਨਲੀ ਕੋਈ ਕੰਮ ਅੱਛਾ ਕੋਈ ਬੰਦਾ ਲੱਗ ਰਿਹਾ ਹੋਵੇ, ਸਾਨੂੰ ਉਹ ਕਰ ਰਿਹਾ ਹੋਵੇ, ਅਸੀਂ ਓਵਰਆਲ ਕਰ ਰਹੇ ਹਾਂ। ਤੇ ਐਨਜੀ ਜਿਹੜੀਆਂ ਪਾਰਟੀਆਂ ਨੇ, ਮੁਸਲਿਮ ਲੀਗ ਨੂਨ ਹੈ, ਪੀਪਲਸ ਪਾਰਟੀ ਹੈ, ਇਹਦਾ ਮਤਲਬ ਕਿ ਕੋਈ ਖਾਨਦਾਨੀ ਕਾਰਪੋਰੇਸ਼ਨਸ ਥੋੜਾ ਨੇ। ਠੀਕ ਹੈ, ਪਾਰਟੀਆਂ ਖਾਨਦਾਨੀ ਕਾਰਪੋਰੇਸ਼ਨ ਨਹੀਂ ਹੁੰਦੀਆਂ। ਸੋ ਸਾਹਿਬ ਇੱਥੇ ਕਾਰਪੋਰੇਸ਼ਨ ਤੇ ਕੰਮ ਰੋਕ ਲਓ। ਅੱਛਾ, ਤੁਸੀਂ ਕੋਈ ਮੈਂ ਕਹਿੰਦਾ ਤੇਰਾ ਜਜ਼ਬਾਤ ਤੁਹਾਡੇ ਅੱਛਾ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰ ਲਈਏ। ਕਾਰਪੋਰੇਸ਼ਨ ਯਾਦ ਕਰ ਲੈਣਾ, ਕਿਸੇ ਜ਼ਮਾਨੇ ਦੇ ਵਿੱਚ ਕਾਰਪੋਰੇਸ਼ਨ ਜਿਹੜੀ ਨਾ ਮੱਛਰ ਮਾਰ ਸਪਰੇਅ ਕਰਦੀ ਹੁੰਦੀ ਸੀ, ਬਹੁਤ ਤੇਜ਼ੀ ਦੇ ਨਾਲ ਕਰਦੀ ਸੀ, ਤੇ ਹੁਣ ਮੱਛਰ ਨੂੰ ਕੋਈ ਮਾਰਦਾ ਨਹੀਂ ਹੈਗਾ। ਉਹਨਾਂ ਵਾਸਤੇ ਆਜ਼ਾਦੀ ਹਰ ਤਰਫ ਜਿੱਧਰ ਮਰਜ਼ੀ ਫਿਰੋ। ਮਤਲਬ ਕਿ ਤੁਹਾਡੇ ਬੰਦ ਕਮਰੇ 'ਚ ਵੀ ਕੰਨ ਤੇ ਕੀ ਕਰਨ ਲੱਗ ਪਏਗਾ ਆ ਕੇ। ਇਹ ਸਭ ਅਸੀਂ ਆਜ਼ਾਦ ਨਹੀਂ ਹੈਗੇ। ਅੱਛਾ ਸਭ ਵੇਖ ਰਹੇ ਨੇ ਕਿ ਬ੍ਰੇਕ ਲਓ ਫੌਰਨ। ਸਾਨੂੰ ਤਾਂ ਪ੍ਰੋਡਿਊਸਰ ਦੀ ਗੁਲਾਮੀ ਲੈ ਗਈ, ਬਾਕੀ ਤੇ ਛੱਡੋ ਨਾ ਪਰੇ।